ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1605 ਚ ਅੱਜ ਦੇ ਦਿਨ ਜਹਾਂਗੀਰ ਅਕਬਰ ਦਾ ਬੇਟਾ ਤਖਤ ਤੇ ਬੈਠਾ। ਬੇਸ਼ੱਕ ਇਹ ਮੁਗਲ ਹਿਸਟਰੀ ਦੀ ਗੱਲ ਹੈ, ਪਰ ਸਾਡਾ ਹਿਸਟਰੀ ਦਾ ਇਸ ਲਈ ਹਿੱਸਾ ਬਣ ਜਾਂਦਾ ਹੈ ਕਿ ਜਹਾਂਗੀਰ ਹੈ ਜਿਹਨੇ ਆਪਣੇ ਤਖਤ ਤੇ ਬੈਠਦੇ ਆ ਪਹਿਲੀ ਐਗਜ਼ੀਕਿਊਸ਼ਨ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਕੀਤੀ। ਔਰ ਬੇਸ਼ੱਕ ਉਹਦਾ ਆਪਣਾ ਜੀਵਨ ਜਿਹੜਾ ਹੈ ਉਹ ਸ਼ਰਾਬੀ ਕਬਾਬੀ ਸੀ, ਲੇਕਿਨ ਉਹਨੇ ਆਪਣੀ ਆਤਮ ਕਥਾ ਤੌਜ਼ਕੇ ਜਹਾਂਗੀਰੀ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਹੈ ਉਹ ਇਸ ਥੱਲੇ ਹੀ ਬਿਆਨਿਆ ਕਿ ਉਹ ਕਾਫੀ ਪੋਪੂਲਰ ਹੋ ਰਹੇ ਸੀ ਹਿੰਦੂਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਔਰ ਮੈਂ ਉਹਨਾਂ ਦੀ ਇਹ ਝੂਠ ਦੀ ਦੁਕਾਨੇ ਬਾਤਲ ਬੰਦ ਕਰਨਾ ਚਾਹੁੰਦਾ ਸੀ ਔਰ ਉਹਨਾਂ ਨੂੰ ਇਸਲਾਮ ਦੇ ਘੇਰੇ 'ਚ ਲਿਆਉਣਾ ਚਾਹੁੰਦਾ ਸੀ। ਸੋ ਇਸ ਤੋਂ ਵੱਡੀ ਕੋਈ ਟੈਸਟੀਮਨੀ ਨਹੀਂ ਹੈ। ਔਰ ਦੂਜਾ ਚੰਦੂ, ਜਿਹੜਾ ਕਿ ਅੱਜ ਚੰਦੂ ਗੰਗੂ ਦੀਆਂ ਤਾਕਤਾਂ ਅੱਜ ਮੋਦੀ ਔਰ ਅਮਿਤ ਸ਼ਾਹ ਬਣੀਆਂ ਹੋਈਆਂ ਨੇ, ਉਸ ਦਾ ਵੀ ਇਹਦੇ 'ਚ ਰੋਲ ਸੀ। ਸੋ ਅਲਟੀਮੇਟਲੀ ਜਿਹੜਾ ਹੈ ਉਸ ਨੇ ਗੁਰੂ ਅਰਜਨ ਸਾਹਿਬ ਨੂੰ 1706 'ਚ ਜਿਹੜਾ 15 ਜੂਨ ਨੂੰ ਸ਼ਹੀਦ ਕੀਤਾ ਜੀ। 1781 ਦੇ ਵਿੱਚ ਖਾਲਸਾ ਦਲ ਨੇ ਯੂਪੀ ਦੇ ਵਿੱਚ ਅਨੂਪ ਸ਼ਹਿਰ ਤੇ ਹਮਲਾ ਕਰਕੇ ਉੱਥੇ ਬ੍ਰਿਟਿਸ਼ ਕਮਾਂਡਰ ਲੈਫਟੀਨੈਂਟ ਕਰਨਲ ਸਟੂਆਰਟ ਸੀ, ਉਹਨੂੰ ਗ੍ਰਿਫਤਾਰ ਕੀਤਾ। ਸੋ ਇਹ ਉਹ ਪੀਰੀਅਡ ਸੀ 1781 ਜਾਂ ਦੂਜੇ ਦਾ ਕਿ ਦਿੱਲੀ ਤੱਕ, ਦਿੱਲੀ ਵੀ ਖਾਲੀ ਪਈ ਸੀ। 1783 'ਚ ਸਿੱਖਾਂ ਨੇ ਦਿੱਲੀ ਵੀ ਫਤਿਹ ਕੀਤੀ ਜੀ। ਉਦੋਂ ਜੇ ਸਿੱਖਾਂ 'ਚ ਕੋਈ ਵਿਜ਼ਨਰੀ ਹੁੰਦਾ ਹੈ, ਈਵਨ ਯੂਪੀ ਤੱਕ ਅੰਗਰੇਜ਼ ਵੀ ਜਿਹੜੇ ਥੋੜ੍ਹੀਆਂ ਬਹੁਤ ਪਾਕਟ ਸੀ, ਉਹਨਾਂ ਨੂੰ ਵੀ ਸਿੱਖਾਂ ਨੇ ਕਈ ਥਾਂ ਡਿਫੀਟ ਕੀਤਾ, ਕਈ ਥਾਂ ਉਹ ਜਿਹੜੇ ਨੇ ਸਿੱਖਾਂ ਦੀ ਮਦਦ ਚਾਹੁੰਦੇ ਸੀ। ਪਰ ਅਸੀਂ ਆਪਣਾ ਧਿਆਨ ਇੱਧਰ ਫਰੰਟੀਅਰ ਵੱਲ ਜਾ ਵੜੇ, ਪਿਸ਼ਾਵਰ, ਔਰ ਉੱਥੇ ਹੀ ਸਾਰੀ ਤਾਕਤ ਬਾਅਦ 'ਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਜ਼ਾਇਆ ਹੋਈ। ਉਸ ਤੋਂ ਅੱਧੀ ਤਾਕਤ ਦੇ ਨਾਲ ਜੇ ਦਿੱਲੀ ਜਾਂ ਜਮਨਾ ਪਾਰ ਜਾ ਕੇ ਗੰਗਾ ਜਮਨਾ ਦੇ ਇਸ ਇਲਾਕੇ ਦੇ ਉੱਤੇ ਆਪਣਾ ਜਿਹੜਾ ਝੰਡਾ ਗੱਡਿਆ ਹੁੰਦਾ ਤੇ ਇਹਨਾਂ ਹਿੰਦੂ ਤਵੀਆਂ ਨੂੰ ਸਬਕ ਆਇਆ ਹੁੰਦਾ, ਔਰ ਸ਼ਾਇਦ ਇੰਨੀ ਤੇਜ਼ੀ ਨਾਲ ਫਿਰ ਸਾਡਾ ਰਾਜ ਜਾਂਦਾ ਵੀ ਨਾ, ਕਿਉਂਕਿ ਬਿਲਕੁਲ ਜਿਹੜੀ ਸਾਡੀ ਸੇਫਟੀ ਲਾਈਨ ਸੀ ਉਹ ਤਾਂ ਸਤਲੁਜ ਤੇ ਆ ਕੇ ਬਾਰਡਰ ਬਣ ਗਿਆ ਸੀ 1809 ਦੀ ਸੰਧੀ ਦੇ ਥੱਲੇ। 1953 ਦੇ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਅੰਮ੍ਰਿਤਸਰ ਦੇ ਵਿੱਚ ਹੋਈ, ਜਿਹਨੂੰ ਡਾਕਟਰ ਲੰਕਾ ਸੁੰਦਰਮ ਨੇ ਪ੍ਰੀਜ਼ਾਈਡ ਕੀਤਾ। ਮਾਸਟਰ ਤਾਰਾ ਸਿੰਘ ਦੀ ਇਹ ਸਟ੍ਰੈਟਜੀ ਸੀ ਕਿ ਉਹ ਗੈਰ ਸਿੱਖਾਂ ਨੂੰ ਵੀ ਜੈ ਪ੍ਰਕਾਸ਼ ਨਾਰਾਇਣ ਜਾਂ ਈਵਨ ਇਹ ਜਿਹੜਾ ਲੰਕਾ ਸੁੰਦਰਮ ਔਰ 2-3 ਹੋਰ ਵੀ ਜਿਹੜੇ ਸਿੱਖਾਂ ਦੇ ਲਈ ਥੋੜ੍ਹਾ ਬਹੁਤ ਰੱਖਦੇ ਸੀ, ਰਾਜਗੋਪਾਲਾਚਾਰੀਆ ਜਿਹੜੇ ਨਿਊਟਰਲ ਕਿਸਮ ਦੇ ਸੀ। ਸੋ ਕਈ ਵਾਰੀ ਉਹ ਉਹਨਾਂ ਤੋਂ ਆਪਣੇ ਸਮਾਗਮ ਵੀ ਪ੍ਰੀਜ਼ਾਈਡ ਕਰਵਾਉਂਦਾ ਸੀ ਦੱਸਣ ਦੇ ਲਈ ਕਿ ਜੀ ਸਾਡੀ ਡਿਮਾਂਡ ਫਿਰਕੂ ਨਹੀਂ ਹੈ। ਪਰ ਉਦੋਂ ਵੀ ਹਿੰਦੂ ਪੰਜਾਬ ਦੇ ਹੀ ਕਹਿੰਦੇ ਸੀ ਜੇ ਪੰਜਾਬੀ ਸੂਬੇ ਦਾ ਮਤਲਬ ਸਿੱਖ ਸਟੇਟ ਹੈ ਔਰ ਇਹ ਜਿਹੜੀ ਹੈ ਨਹੀਂ ਬਣਨ ਦੇਣੀ ਅਸੀਂ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1871 ਦੇ ਵਿੱਚ ਇੱਕ ਗੋਰਿਆਂ ਦੀ ਮੌਬ ਨੇ 18 ਚੀਨੀਆਂ ਨੂੰ ਫੜ ਕੇ ਤੇ ਫਾਂਸੀ ਤੇ ਲਟਕਾ ਦਿੱਤਾ ਸੀ, ਹੈਂਗ ਕਰਤਾ ਸੀ। ਇਹ ਜਿਹੜੀ ਹੇਟਡ ਹੈ, ਨਸਲੀ ਨਫ਼ਰਤ ਹੈ, ਕੋਈ ਨਵੀਂ ਨਹੀਂ ਹੈ, ਇੱਥੇ ਤਾਂ ਬਹੁਤ ਬਦਤਰ ਹਾਲਤ ਵੀ ਰਹੀ ਹੈ ਜੀ। 1901 ਦੇ ਵਿੱਚ ਐਨਾ ਟੇਲਰ ਨਾਂ ਦੀ ਪਹਿਲੀ ਉਹ ਔਰਤ ਬਣੀ ਜਿਹਨੇ ਨਿਆਗਰਾ ਫਾਲ ਜਿਹੜੀ ਹੈ ਇੱਕ ਬੈਰਲ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹ ਗਈ, ਉਹਨੇ ਕ੍ਰਾਸ ਕੀਤਾ। 1904 ਦੇ ਵਿੱਚ ਪਹਿਲੀ ਨਿਊਯਾਰਕ ਦੀ ਜਿਹੜੀ ਸਬਵੇ ਹੈ ਉਹ ਓਪਨ ਹੋਈ। 1922 ਦੇ ਵਿੱਚ ਆਇਰਿਸ਼ ਪਾਰਲੀਮੈਂਟ ਨੇ ਇਹ ਰੈਜ਼ੋਲੂਸ਼ਨ ਕੀਤਾ ਕਿ ਅਸੀਂ ਇੱਕ ਆਜ਼ਾਦ ਆਇਰਿਸ਼ ਸਟੇਟ ਰਿਕਮੈਂਡ ਕਰਦੇ ਹਾਂ। 1938 ਦੇ ਵਿੱਚ ਅਮਰੀਕਾ ਨੇ ਬੱਚਿਆਂ ਤੋਂ ਫੈਕਟਰੀਆਂ 'ਚ ਕੰਮ ਕਰਾਉਣ ਦੇ ਖਿਲਾਫ ਜਿਹੜੇ ਲਾਅ ਸੀ ਉਹਨਾਂ ਨੂੰ ਬਹੁਤ ਸਖਤ ਕੀਤਾ ਔਰ ਪਾਬੰਦੀ ਲਾਈ। 1939 'ਚ ਨਾਜ਼ੀਆਂ ਨੇ ਇਹ ਆਰਡਰ ਕੱਢਿਆ ਕਿ ਹਰ ਯਹੂਦੀ ਆਪਣਾ ਸਟਾਰ ਆਫ ਡੇਵਿਡ ਜਿਹੜਾ ਆਪਣੇ ਮੋਢੇ ਤੇ ਲਾਏ ਤਾਂ ਕਿ ਪਛਾਣ ਹੋਏ ਕਿ ਇਹ ਯਹੂਦੀ ਹੈ ਜੀ। 1951 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਆਪਣੀ ਪਹਿਲੀ ਡਾਕ ਟਿਕਟ ਫਸਟ ਪੋਸਟੇਜ ਸਟੈਂਪ ਜਿਹੜੀ ਹੈ ਉਹ ਪਬਲਿਸ਼ ਕੀਤੀ। 2011 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ 2011 ਤੋਂ ਪਹਿਲਾਂ ਕਈ ਲੱਖ ਬੱਚੇ ਜਿਹੜੇ ਨੇ ਭਾਰਤ ਦੇ ਵਿੱਚ ਉਹ ਪੋਲੀਓ ਦੇ ਨਾਲ, ਕਿਸੇ ਦੀ ਲੱਤ ਚਲੀ ਗਈ, ਕਿਸੇ ਦੀ ਬਾਂਹ ਚਲੀ ਗਈ, ਡੈਥਸ ਵੀ ਹੋ ਜਾਂਦੀਆਂ ਸੀ, ਨਹੀਂ ਤਾਂ ਇੱਕ ਅੱਧਾ ਆਰਗਨ ਉੱਡਦਾ ਸੀ। ਸੋ ਯੂਨਾਈਟਿਡ ਨੇਸ਼ਨਸ ਨੇ ਇੱਕ ਪ੍ਰੋਗਰਾਮ ਦਿੱਤਾ ਕਿ 170 ਮਿਲੀਅਨ ਬੱਚਿਆਂ ਨੂੰ ਭਾਰਤ ਦੇ ਵਿੱਚ ਹਰ ਸਾਲ ਪੋਲੀਓ ਦੀ ਵੈਕਸੀਨੇਸ਼ਨ, ਜਿਹਨੂੰ ਪੋਲੀਓ ਬੂੰਦਾਂ ਕਹਿੰਦੇ ਨੇ, ਉਹ ਪਿਆਈਆਂ ਜਾਂਦੀਆਂ ਸੀ। ਔਰ ਇਸ ਵੇਲੇ 2011 ਦੀ ਰਿਪੋਰਟ ਹੈ ਕਿ ਆਲਮੋਸਟ ਭਾਰਤ ਦੇ ਵਿੱਚ ਪੋਲੀਓ ਖਤਮ ਹੋਣ ਦੇ ਕੰਢੇ ਹੈ, ਦੁਬਾਰਾ ਆ ਜਾਏ ਪਤਾ ਨਹੀਂ। ਸੋ ਇਹ ਹੈ ਕਿ ਵੀ ਜਿਹੜੇ ਆਪਣੇ ਆਪ ਨੂੰ ਮਲੇਰੀਆ ਮਰਿਆ ਨੇ ਉਹਨਾਂ ਤੋਂ ਮੱਛਰ ਨਹੀਂ ਮਰਿਆ, ਕਿਉਂਕਿ ਮੱਛਰ ਮਾਰਨ ਲਈ ਇਹਨਾਂ ਨੇ ਬੰਦੂਕਾਂ ਨਹੀਂ ਭੇਜੀਆਂ UN ਵਾਲਿਆਂ ਨੇ, ਲੇਕਿਨ ਪੋਲੀਓ ਵਰਗੀ ਜਿਹੜੀ ਖਤਰਨਾਕ ਬਿਮਾਰੀ ਸੀ ਪੋਲੀਓਮੈਲਾਈਟਿਸ, ਉਸ ਨੂੰ UN ਨੇ 170 ਮਿਲੀਅਨ ਬੱਚਿਆਂ ਨੂੰ ਐਵਰੀ ਈਅਰ ਵੈਕਸੀਨੇਟ ਕਰਕੇ ਐਲੀਮੀਨੇਟ ਕੀਤਾ। 2013 ਦੇ ਵਿੱਚ US ਐਂਬੈਸਡਰ ਜਿਹੜਾ ਉਹਨੂੰ ਜਰਮਨੀ ਦੇ ਵਿੱਚ ਸਮਨ ਕੀਤਾ ਗਿਆ
ਫੋਰਨ ਆਫਿਸ ਵੱਲੋਂ, ਕਿਉਂਕਿ ਵਿਕੀਲੀਕਸ ਥੱਲੇ ਖਬਰ ਸੀ ਕਿ ਅਮਰੀਕਨਾਂ ਨੇ ਜਰਮਨ ਚਾਂਸਲਰ ਐਂਜਲਾ ਮਾਰਕਲ ਦੇ ਫੋਨ ਜਿਹੜੇ ਨੇ ਉਹਨਾਂ ਨੂੰ ਲਗਾਤਾਰ ਟੇਪ ਕੀਤਾ ਔਰ ਮੋਨੀਟਰ ਕੀਤਾ। ਸੋ ਉਹਨਾਂ ਨੇ ਜਰਮਨ ਨੇ ਅਮਰੀਕਾ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਮੋਦੀ ਸਰਕਾਰ ਨੇ 31 ਅਕਤੂਬਰ ਦਾ ਦਿਨ ਪਟੇਲ ਦੇ ਜਨਮ ਦਿਨ ਦੇ ਨਾਂ ਥੱਲੇ ਏਕਤਾ ਅਖੰਡਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਹਿੰਦੂ ਤਵੀਆਂ ਦੇ ਖਤਰਨਾਕ ਪਰ ਬੜੇ ਚਲਾਕ ਤਰੀਕੇ ਦੇ ਨਾਲ ਆਪਣੇ ਏਜੰਡੇ ਨੂੰ ਅਸਲੀ ਨੂੰ ਸਾਹਮਣੇ ਲਿਆਉਣ ਔਰ ਜਿਹੜੀ ਕਮਜ਼ੋਰ ਗੱਲ ਹੈ ਉਹਨੂੰ ਲੁਕਾਉਣ ਦੀ ਲਾਈਨ ਹੈ। ਹੁਣ 2 ਅਕਤੂਬਰ ਗਾਂਧੀ ਦਾ ਜਨਮ ਦਿਨ ਸੀ ਜੀ। ਹੁਣ ਜ਼ਾਹਰ ਹੈ ਗਾਂਧੀ ਦੇ ਉੱਤੇ ਮੋਦੀ ਕੀ ਬੋਲਦਾ, ਮਿਨਿਸਟਰ ਕੀ ਬੋਲਦੇ, ਕਿਉਂਕਿ ਗਾਂਧੀ ਨੂੰ ਤਾਂ ਮਾਰਿਆ ਹੀ ਉਹਨਾਂ ਨੇ ਜਿਹਦਾ ਸਬੰਧ ਮੋਦੀ ਦੀ RSS ਨਾਲ ਹੈ। ਹੁਣ ਜੇ ਗਾਂਧੀ ਦੀ ਬਹੁਤ ਸਲਾਹਤਾ ਕਰਦੇ ਤੇ ਜਿਹਨੂੰ ਆਪਣਾ ਹੀਰੋ ਬਣਾਇਆ ਹੋਇਆ ਗੋਡਸੇ, ਉਹਦੇ ਬਾਰੇ ਕੀ ਕਹਿੰਦੇ। ਸੋ ਉਹਨਾਂ ਨੇ ਡਵਾਨਾ ਜਿਹਾ ਲੱਭਿਆ, ਉਹਨਾਂ ਨੇ ਕਿਹਾ ਜੀ ਭਾਰਤ ਸਵੱਛ ਭਾਰਤ ਮੁਹਿੰਮ, ਕਲੀਨਲੀਨੈਸ, ਝਾੜੂ ਫੜ ਲਿਆ ਉਹਨੇ ਵੀ, ਮੋਦੀ ਨੇ, ਬਾਕੀਆਂ ਸਾਰੇ ਹਿੰਦੁਸਤਾਨ 'ਚ ਬਾਦਲ ਤੋਂ ਲੈ ਕੇ ਸਾਰੇ ਚੀਫ ਮਿਨਿਸਟਰਾਂ ਨੇ, ਦੂਜਿਆਂ ਨੇ, ਹਾਲਾਂ ਉਸ ਤੋਂ ਪਹਿਲਾਂ ਸਵੀਪਰ ਸੱਦ ਕੇ ਸਾਰੀਆਂ ਸਾਫ਼ ਕਰਾਈਆਂ। ਉਹ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖ ਦਿੱਤਾ, ਮੁੜ ਕੇ ਲੱਭੇ ਨਹੀਂ ਹੈ। ਹੁਣ 2 ਅਕਤੂਬਰ ਦੇ ਕਿੰਨਾ ਅਕਤੂਬਰ ਹੋ ਗਿਆ, ਕਿੱਥੇ ਗਈ। ਲੇਕਿਨ ਜਿਹੜਾ 2 ਅਕਤੂਬਰ ਦੀ ਗੱਲ ਸੀ, ਇੱਕ ਤਾਂ ਗਾਂਧੀ ਨੂੰ ਪਾਸੇ ਕਰਤਾ ਤੇ ਗਾਂਧੀ ਨੂੰ ਝਾੜੂ ਦੇ ਨਾਲ ਹੀ ਸਮੇਟ ਦਿੱਤਾ, ਨਾਲੇ ਗੋਡਸੇ ਨੂੰ ਪ੍ਰੋਟੈਕਟ ਕੀਤਾ, ਉਹਨਾਂ ਨੂੰ ਕੁਝ ਕਹਿਣਾ ਨਹੀਂ ਪਿਆ ਜੀ। ਹੁਣ 31 ਅਕਤੂਬਰ ਦਾ ਦਿਨ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਹੈ। ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਉਹਨਾਂ ਨੇ ਇਸ ਲਈ ਕਿਉਂਕਿ ਜੂਨ 84 'ਚ ਉਹਨੇ ਹਜ਼ਾਰਾਂ ਬੇਗੁਨਾਹ ਨੂੰ ਮਾਰਿਆ ਸੀ ਜੀ। ਹੁਣ ਇਹ ਵੀ ਇੱਕ ਚਲਾਕ ਲਾਈਨ ਹੈ। ਪਟੇਲ ਕਾਂਗਰਸ ਦਾ ਲੀਡਰ ਸੀ, ਪਟੇਲ RSS ਦਾ ਨਹੀਂ ਸੀ, ਭਾਵੇਂ ਕਾਂਗਰਸ ਹੁੰਦਿਆਂ ਉਹਦੀਆਂ ਹਮਦਰਦੀਆਂ RSS ਦੇ ਨਾਲ ਸੀ। ਹੁਣ ਅੱਜ ਤੱਕ ਮੈਨੂੰ ਵੀ ਨਹੀਂ ਸੀ ਪਤਾ ਕਿ ਪਟੇਲ 31 ਅਕਤੂਬਰ ਨੂੰ ਜੰਮਿਆ ਸੀ ਜੀ। ਕਿਸੇ ਨੂੰ ਵੀ ਨਹੀਂ ਪਤਾ ਹੋਣਾ, ਪਤਾ ਨਹੀਂ ਕਿੱਥੋਂ ਕੱਢ ਲਿਆ ਜਨਮ। ਪਰ ਇਸ ਬਹਾਨੇ ਨਾਲ ਹੁਣ ਉਹ 2 ਮੈਸੇਜ ਦੇਣਾ ਚਾਹੁੰਦੇ ਨੇ, ਕਿਉਂਕਿ ਜੇ ਇੰਦਰਾ ਗਾਂਧੀ ਦੇ ਉੱਤੇ ਫੋਕਸ ਕਰਨ ਕਿ ਜੀ ਜਿਵੇਂ ਦੁਰਗਾ ਮਾਤਾ ਬਣਾਇਆ ਸੀ ਉਹਨੂੰ ਵਾਜਪਾਈ ਨੇ, ਫਿਰ ਤਾਂ ਹੀਰੋਇਨ ਇੰਦਰਾ ਗਾਂਧੀ ਹੋ ਗਈ ਕਿ ਜੀ ਏਕਤਾ ਅਖੰਡਤਾ ਦੇ ਲਈ ਇੰਦਰਾ ਗਾਂਧੀ ਨੇ ਆਪਣੀ ਕੁਰਬਾਨੀ ਦੇ ਦਿੱਤੀ। ਉਹਦੀ ਉਹ ਜਿਹੜੀ ਸਟੇਟਮੈਂਟ ਕਾਂਗਰਸੀ ਸਾਰੇ ਚੈਨਲ ਦਿਖਾਉਂਦੇ ਰਹਿੰਦੇ ਨੇ ਕਿ ਜੀ ਉੜੀਸਾ 'ਚ ਉਹਨੇ ਅਖੀਰਲਾ ਬਿਆਨ ਦਿੱਤਾ, ਮੇਰੇ ਖੂਨ ਦਾ ਇੱਕ ਇੱਕ ਜਿਹੜਾ ਡ੍ਰੌਪ ਹੈ ਉਹ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰੇਗਾ। ਨਾ ਇਹ ਇੰਦਰਾ ਗਾਂਧੀ ਨੂੰ ਹੁਣ ਜਿਹੜਾ ਉਹ ਕ੍ਰੈਡਿਟ ਦੇਣਾ ਚਾਹੁੰਦੇ ਨੇ ਕਿਉਂਕਿ ਉਹਦੇ ਥੱਲੇ ਕਾਂਗਰਸ ਸੋਨੀਆ ਗਾਂਧੀ ਮਜ਼ਬੂਤ ਹੁੰਦੀ ਹੈ। ਦੂਸਰੇ ਪਾਸੇ ਪਟੇਲ ਦੇ ਨਾਂ ਥੱਲੇ ਇਹ ਆਪਣੀ ਗੰਦੀ ਬਿਜ਼ਨਸ ਕਰ ਰਹੇ ਨੇ, RSS ਦੀ ਹਿੰਦੂਤਵਾਦੀ। ਸੋ ਇਹਨਾਂ ਨੇ ਕਿਹਾ ਕਿ ਜੀ ਉਹ ਜਿਹੜਾ 31 ਅਕਤੂਬਰ ਦਾ ਦਿਨ ਹੈ, ਹੁਣ ਸਿੱਖ ਜੇ ਇੰਦਰਾ ਗਾਂਧੀ ਨੂੰ ਇਹ ਐਪਰੀਸ਼ੀਏਟ ਕਰਨ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਹੈ ਔਰ ਇਹੀ ਰੀਜ਼ਨ ਹੈ ਕਿ ਉਹਨਾਂ ਨੇ ਸਿੱਖ ਤਾਂ ਮਨਾਉਣਗੇ। ਅਕਾਲੀ ਦਲ ਅੰਮ੍ਰਿਤਸਰ ਨੇ ਗੁਰਦੁਆਰਾ ਸ਼ਾਇਦ ਬੰਗਲਾ ਸਾਹਿਬ ਜਾਂ ਰਕਾਬਗੰਜ ਸਪੈਸ਼ਲ ਸਮਾਗਮ ਰੱਖਿਆ ਹੈ, ਇੱਧਰੋਂ ਮਾਰਚ ਵੀ ਅੰਮ੍ਰਿਤਸਰ ਤੋਂ ਜਾ ਰਿਹਾ, ਉਹ ਤਾਂ ਕਰਨਗੇ। ਲੇਕਿਨ 31 ਅਕਤੂਬਰ ਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਪਾਸੇ ਕਰਕੇ, ਕਿਉਂਕਿ ਸਿੱਖਾਂ ਲਈ ਇੰਪੋਰਟੈਂਟ ਡੇ ਹੈ, ਅਸੀਂ ਹਿਸਟਰੀ ਦੇ ਵਿੱਚ ਇੱਕ ਜਿਹੜਾ ਆਪਣਾ ਇਤਿਹਾਸਕ ਮਾਪਦੰਡ ਸੈੱਟ ਕੀਤਾ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਪਰ ਇਹ ਹੁਣ ਇਹਨਾਂ ਨੇ ਅਨਾਉਂਸ ਕੀਤਾ ਗਵਰਨਮੈਂਟ ਨੇ, ਹੋਮ ਮਿਨਿਸਟਰੀ ਨੇ, ਕਿ ਸਾਰੇ ਲੋਕ ਭਾਰਤ ਦਫ਼ਤਰਾਂ 'ਚ ਆਉਣ ਔਰ ਉਹ ਸਹੁੰ ਚੁੱਕ ਸਮਾਗਮ ਹੋਏਗਾ 31 ਅਕਤੂਬਰ ਨੂੰ। ਉਹ ਦੇਸ਼ ਦੀ ਏਕਤਾ ਅਖੰਡਤਾ ਦੀ ਸਹੁੰ ਚੁੱਕਣਗੇ ਕਿ ਉਹ ਦੇਸ਼ ਦੇ ਨਾਲ ਉਹ ਲਾਇਲ ਨੇ। ਸੋ ਇਹ ਜਿਵੇਂ 2 ਅਕਤੂਬਰ ਦਾ ਹਾਲ ਕੀਤਾ, 31 ਅਕਤੂਬਰ ਸ਼ਹੀਦ ਬੇਅੰਤ ਸਿੰਘ ਦੇ ਉੱਤੇ ਸਿੱਖਾਂ ਦਾ ਫੋਕਸ ਨਹੀਂ ਰਹਿਣ ਦੇਣਾ ਔਰ ਦੂਜੇ ਪਾਸੇ ਇੰਦਰਾ ਗਾਂਧੀ ਨੂੰ ਵੀ ਜਿਹੜਾ ਉਹ ਨਹੀਂ ਕਰਨਾ ਔਰ ਆਪਣਾ ਏਕਤਾ ਅਖੰਡਤਾ ਦੇ ਨਾਂ ਥੱਲੇ ਕੱਲ ਨੂੰ ਜੇ ਕੋਈ ਤੋੜੇਗਾ ਏਕਤਾ ਅਖੰਡਤਾ, ਕਹਿਣਗੇ ਜੀ ਇਹ ਤਾਂ ਅਸੀਂ ਪਟੇਲ ਦੇ ਜਨਮ ਦਿਨ ਤੇ ਸਹੁੰ ਖਾਧੀ ਸੀ ਕਿ ਏਕਤਾ ਅਖੰਡਤਾ ਦੇ ਖਿਲਾਫ ਕੋਈ ਗੱਲ ਨਹੀਂ ਹੋਣ ਦੇਣੀ। ਜਿਵੇਂ ਲਕਸ਼ਮੀਕਾਂਤ ਚਾਵਲਾ ਨੇ ਕਿਹਾ ਕਿ ਜਥੇਦਾਰ ਤੇ ਜਿਹੜਾ ਏਕਤਾ ਅਖੰਡਤਾ ਤੋੜ ਰਿਹਾ, ਇਹ ਕਹਿ ਕੇ ਵੀ ਤੂੰ ਹਵਨ ਕਿਉਂ ਕਰਵਾਇਆ। ਜੀ ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ ਉਹਨਾਂ ਦੇ ਜਿਹੜੇ ਨੇ 2-3 ਕਪਲੇਟ ਚੁਣੇ ਨੇ ਜੀ। ਔਰ ਉਹ ਕਹਿੰਦੇ ਨੇ, ਆਓ ਕੁੜੇ ਰਲ ਝੂਮਰ ਪਾਓ ਨੀ, ਆਓ ਕੁੜੇ ਰਲ ਰਾਮ ਧਿਆਓ ਨੀ, ਮਾਣ ਲੈ ਗਲੀਆਂ ਬਾਬਲ ਵਾਲੀਆਂ, ਵੱਤ ਨਾ ਖੇਡਣ ਦੇਸੀਆ ਮਾਓ ਨੀ, ਸਾਡਾ ਜੀਓ ਮਿਲਣ ਨੂੰ ਕਰਦਾ, ਸੁੰਝਾ ਲੋਕ ਬਖੀਲੀ ਕਰਦਾ, ਸਾਨੂੰ ਮਿਲਣ ਦਾ ਪਹਿਲੜਾ ਚਾਓ ਨੀ, ਸਈਆਂ ਵਸਣ ਰੰਗ ਮਹਿਲੀ, ਚਾਓ ਜਿਨ੍ਹਾਂ ਦੇ ਖੇਡਣ ਚੱਲੀ, ਹੱਥ ਅਟੇਰਨ ਰਹਿ ਗਈ ਛੱਲੀ, ਦਰ ਮੁਕਲਾਓ ਬੈਠੇ ਆਓ ਨੀ,
ਉੱਚੇ ਪਿੱਪਲ ਪੀਆਂ ਪਈਆਂ, ਸਭ ਗਈਆਂ ਮਿਲ ਝੂਟਣ ਗਈਆਂ। ਉੱਚੇ ਪੀਪਲ ਪੀਂਘਾਂ ਪਈਆਂ, ਸਭ ਸਈਆਂ ਮਿਲ ਝੂਟਣ ਗਈਆਂ। ਆਪੋ ਆਪਣੀ ਗਈ ਲੰਘਾਓ ਨੀ, ਕਹੋ ਹੁਸੈਨ ਕਹਿ ਹੁਸੈਨ ਫਕੀਰ ਨਿਮਾਣਾ। ਦੁਨੀਆ ਛੋੜ ਆਖਰ ਮਰ ਜਾਣਾ, ਕਦੀ ਤਾਂ ਅੰਦਰ ਝਾਤੀ ਪਾਓ ਨੀ। ਜੀ ਹੁਣ ਇਹ ਬੜੀ ਸਾਦਾ ਔਰ ਬੜੀ ਠੇਠ ਲਹਿੰਦੇ ਪੰਜਾਬ ਦੀ ਪੰਜਾਬੀ ਜਿਹੜਾ ਸਾਡਾ ਮਾਣ ਹੈ ਸਾਡੇ ਲਿਟਰੇਚਰ ਦਾ, ਜੀ ਕਿ ਉਹਦੇ 'ਚ ਉਹਨਾਂ ਨੇ ਜਿਹੜਾ ਅਲੰਕਾਰ ਸ਼ਾਹ ਹੁਸੈਨ ਨੇ ਵਰਤਿਆ ਕਿ ਕਿਵੇਂ ਸਾਵਣ ਦੇ ਮਹੀਨੇ ਜਾਂ ਤੀਆਂ ਦੇ ਨਾਲ ਵੀ ਜੁੜਿਆ ਹੈ, ਮੁਟਿਆਰਾਂ ਇਕੱਠੀਆਂ ਹੁੰਦੀਆਂ ਨੇ, ਪੀਂਘਾਂ ਪਾਉਂਦੀਆਂ, ਆਪਸ ਦੇ ਵਿੱਚ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ, ਆਪਣੇ ਬਾਬਲ ਦੇ ਆਪਣੇ ਪੇਕੇ ਆਉਂਦੀਆਂ। ਸੋ ਉਹਨਾਂ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਰੀਆਂ ਹੀ ਇਹ ਰੂਹਾਂ ਜਿਹੜੀਆਂ ਇੱਥੇ ਆਈਆਂ, ਅਲਟੀਮੇਟਲੀ ਅਸੀਂ ਸਹੁਰੇ ਵੰਝਣੇ, ਔਰ ਜਿਹੜੀਆਂ ਆਪਣੇ ਖੁਸ਼ਹਾਲ ਨੇ ਆਪਣੇ ਘਰਾਂ 'ਚ ਵਸਦੀਆਂ, ਮਤਲਬ ਜਿਹੜੀਆਂ ਆਤਮਾਵਾਂ ਰੱਬ ਨਾਲ ਰੰਗੀਆਂ ਹੋਈਆਂ ਨੇ, ਉਹ ਜਿਹੜੀਆਂ ਨੇ ਉਹਨਾਂ ਦਾ ਮੁਕਲਾਵਾ ਆਏਗਾ, ਕਿਉਂਕਿ ਉਹਨਾਂ ਨੂੰ ਲੈ ਜਾਣਗੇ ਉਹਨਾਂ ਦੇ ਸਹੁਰੇ। ਨਹੀਂ ਜਿਹੜੀਆਂ ਵੈਸੇ ਨੇ ਉਹ ਉਹਨਾਂ ਦਾ ਮੁਕਲਾਵਾ ਹੀ ਨਹੀਂ ਆਣਾ, ਉਹਨਾਂ ਨੂੰ ਕਿਸੇ ਨੇ ਲੈ ਕੇ ਨਹੀਂ ਜਾਣਾ। ਇਹ ਵੀ ਪੁੱਗੀਆਂ ਹੋਈਆਂ ਰੂਹਾਂ ਔਰ ਜਿਹੜੀਆਂ ਰੱਬ ਨਾਲੋਂ ਟੁੱਟੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਆ ਕਿ ਭਾਈ ਆਪੋ ਆਪਣੀਆਂ ਸਾਰੀਆਂ ਜਿਹੜੀਆਂ ਨੇ ਉਹ ਜੀਵਨ ਲੰਘਾ ਰਹੀਆਂ ਨੇ। ਔਰ ਕਹਿ ਹੁਸੈਨ ਫਕੀਰ ਨਿਮਾਣਾ, ਦੁਨੀਆ ਛੋੜ ਆਖਰ ਮਰ ਜਾਣਾ, ਕਦੀ ਤਾਂ ਅੰਦਰ ਝਾਤੀ ਪਾਓ ਨਹੀਂ, ਕਿ ਇਹ ਦੁਨੀਆ ਥੋੜ ਚਿਰੀ ਹੈ ਜੀ। ਇਸ ਦੇ ਵਿੱਚ ਜਿਹੜੇ ਰੰਗ ਤਮਾਸ਼ੇ ਨੇ ਇਹ ਸਾਰੇ ਥੋੜ ਚਿਰੇ ਨੇ। ਅਲਟੀਮੇਟਲੀ ਹੁਸੈਨ ਜਿਹੜੇ ਨੇ ਉਹ ਇੱਕ ਫਕੀਰ ਆਪਣੇ ਆਪ ਨੂੰ ਨਿਮਾਣਾ ਕਹਿ ਕੇ ਕਹਿੰਦੇ ਨੇ ਕਿ ਅਖੀਰ ਸਭ ਨੇ ਦੁਨੀਆ ਛੱਡਣੀ ਹੈ, ਮਰ ਜਾਣਾ। ਕਦੇ ਇਸ ਗੱਲ ਨੂੰ ਸਮਝਣ ਦੇ ਲਈ ਕਿ ਇਹ ਜਿਹੜੇ ਰੰਗ ਤਮਾਸ਼ੇ ਜਿਨ੍ਹਾਂ 'ਚ ਅਸੀਂ ਉਲਝੇ ਹੋਏ ਹਾਂ ਇਹ ਥੋੜ ਚਿਰੇ ਨੇ, ਇਹਨੂੰ ਸਮਝਣ ਲਈ ਕਦੀ ਤਾਂ ਅੰਦਰ ਝਾਤੀ ਪਾਓ ਨਹੀਂ, ਆਪਣੀਆਂ ਰੂਹਾਂ ਨੂੰ ਅਸੀਂ ਅੰਦਰ ਝਾਤੀ ਪਵਾਈਏ ਤੇ ਇਹ ਯਾਦ ਕਰਵਾਈਏ ਕਿ ਵੀ ਇਹ ਸੰਸਾਰ ਜਿਹੜਾ ਹੈ ਇਹ ਥੋੜ ਚਿਰ ਹੈ, ਇਹਨੇ ਚਲੇ ਜਾਣਾ, ਇਹ ਅਲਟੀਮੇਟਲੀ ਐਂਡ ਹੈ। ਸਾਹਿਬ ਸੰਭਾਲੇ ਪੰਧ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਇਹ ਅਲਟੀਮੇਟ ਰਿਐਲਿਟੀ ਹੈ, ਟਰੂਥ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਦਰਸ਼ਕਾਂ ਨੂੰ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।